ਡੈਟ ਸੀਲਿੰਗ ਦੀਆਂ ਗੱਲਾਂ ਨੂੰ ਲੈ ਕੇ ਇੱਕ ਚੰਗੀ ਖਬਰ ਨਹੀਂ ਆ। ਕੈਵਿਨ ਮਕਾਰਥੀ ਦੇ ਜਿਹੜੇ ਮੇਨ ਨੈਗੋਸ਼ੀਏਟਰ ਨੇ, ਉਹਨਾਂ ਨੇ ਜਿਹੜੇ ਰਿਪਰੈਜ਼ੈਂਟੇਟਿਵ ਗੈਰਟ ਗ੍ਰੇਵਜ਼ ਇਸ ਟਾਈਮ ਇੱਕ ਨੈਗੇਟਿਵ ਟਰਨ ਜਿਹੜਾ ਲਿਆ ਆ ਜੀਓਪੀ ਦੇ ਨੈਗੋਸ਼ੀਏਟਰਸ ਦੇ ਦੁਆਰਾ ਡੈਟ ਦੀਆਂ ਸੀਲਿੰਗਸ ਦੇ ਉੱਤੇ ਚੱਲ ਰਹੀ ਗੱਲਬਾਤ ਦੇ ਉੱਤੇ ਹਾਲ ਦੀ ਘੜੀ ਵਿਰਾਮ ਲਗਾ ਦਿੱਤਾ ਗਿਆ ਆ। ਉਹਨਾਂ ਨੇ ਜਿਹੜੇ ਕਹਿੰਦੇ ਵੀ ਇਸ ਵੀਕ ਦੇ ਵਿੱਚ ਤੋਂ ਪ੍ਰੈਜ਼ੀਡੈਂਟ ਬਾਈਡਨ ਦੇ ਨੈਗੋਸ਼ੀਏਟਰਸ ਦੇ ਨਾਲ ਗੱਲਬਾਤ ਉਹ ਕਰ ਰਹੇ ਸੀਗੇ ਵੀ ਇਕੋਨਮੀ ਅਰਥਚਾਰੇ ਦੇ ਉੱਤੇ ਜਿਹੜਾ ਭੈੜਾ ਅਸਰ ਪੈਣ ਵਾਲਾ ਜਿਹੜਾ ਡਿਫਾਲਟ ਆ, ਜੇ ਉਹ ਕਰ ਜਾਂਦੇ ਆ ਤਾਂ ਉਸ ਨੂੰ ਅਵਰਟ ਕੀਤਾ ਜਾ ਸਕੇ, ਉਸ ਨੂੰ ਬਚਾਇਆ ਜਾ ਸਕੇ। ਕੱਲ ਕਾਫੀ ਸੰਭਾਵਨਾਵਾਂ ਚੰਗੀਆਂ ਜਿਹੜੀਆਂ ਹੁਣ ਨਜ਼ਰ ਆ ਰਹੀਆਂ ਸੀਗੀਆਂ, ਪਰ ਰਾਤੋਂ ਰਾਤ ਇਹ ਸੰਭਾਵਨਾਵਾਂ ਹੁਣ ਨਿਰਾਸ਼ਾ ਦੇ ਵਿੱਚ ਬਦਲੀਆਂ ਆ। ਗ੍ਰੇਵਜ਼ ਨੇ ਇਹ ਜ਼ਰੂਰ ਕਿਹਾ ਵੀ ਅਸੀਂ ਜਿਹੜਾ ਇਹ ਵਿਰਾਮ ਜਾਣ ਬੁੱਝ ਕੇ ਜਿਹੜਾ ਉਹ ਲੈ ਰਹੇ ਆ, ਉਹਦਾ ਕਾਰਨ ਇਹ ਆ ਵੀ ਸਾਡੀ ਜਿਹੜੀ ਗੱਲਬਾਤ ਆ ਉਹ ਹੁਣ ਸਿੱਟੇ ਨਹੀਂ ਕੱਢ ਰਹੀ, ਪ੍ਰੋਡਕਟਿਵ ਨਹੀਂ ਹੋ ਰਹੀ ਹੈਗੀ। ਵਾਈਟ ਹਾਊਸ ਦੇ ਅਧਿਕਾਰੀਆਂ ਨੇ ਵੀ ਅਕਨੌਲੇਜ ਕੀਤਾ ਹੈ, ਮੰਨਿਆ ਆ ਵੀ ਇਹ ਸਨੈਗ ਹੋਇਆ ਆ ਗੱਲਬਾਤ ਦੇ ਵਿੱਚ, ਜਿਸ ਦੇ ਨਾਲ ਇਸ ਟੇਬਲ ਤੋਂ ਦੋਨੋਂ ਹੀ ਜਾਣੇ ਰਾਈਟ ਨਾਓ ਵਾਕ ਅਵੇ ਜਿਹੜੇ ਉਹ ਕਰ ਰਹੇ ਆ। ਕਹਿੰਦੇ ਵੀ ਦੋਨਾਂ ਹੀ ਪਾਰਟੀਆਂ ਦੇ ਵਿੱਚ ਵੱਡੇ ਇਸ ਟਾਈਮ ਡਿਫਰੈਂਸਿਸ ਨੇ, ਫਰਕ ਨੇ, ਖਾਸ ਕਰਕੇ ਬਜਟ ਦੇ ਇਸ਼ੂਜ਼ ਨੂੰ ਲੈ ਕੇ। ਸੋ ਗੱਲਬਾਤ ਕਰਨੀ ਥੋੜੀ ਔਖੀ ਇਸ ਦੇ ਵਿੱਚ ਹੋਊਗੀ। ਵਾਈਟ ਹਾਊਸ ਨੇ ਕਿਹਾ ਵੀ ਪ੍ਰੈਜ਼ੀਡੈਂਟ ਦੀ ਜਿਹੜੀ ਟੀਮ ਆ ਉਹ ਵਰਕ ਹਾਰਡ ਕਰ ਰਹੀ ਆ ਤਾਂ ਜੋ ਇਸ ਦਾ ਕੋਈ ਬਾਈ ਪਾਰਟੀਜ਼ਨ ਸੋਲਿਊਸ਼ਨ ਉਹ ਲੱਭੇ, ਜਿਹੜਾ ਕਿ ਹਾਊਸ ਤੇ ਸੈਨੇਟ ਦੋਨਾਂ 'ਚ ਆਸਾਨੀ ਦੇ ਨਾਲ ਪਾਸ ਹੋ ਸਕੇ। ਸੋ ਹੁਣ ਜਿਹੜੇ ਰਿਪਰੈਜ਼ੈਂਟੇਟਿਵ ਗ੍ਰੇਵਜ਼ ਤੇ ਉਹਨਾਂ ਦੇ ਜਿਹੜੇ ਜੀਓਪੀ ਦੇ ਬਾਕੀ ਜਿਹੜੇ ਨੈਗੋਸ਼ੀਏਟਰਸ ਆ ਉਹ ਕਦੋਂ ਗੱਲਬਾਤ ਕਰਨਗੇ ਵਾਈਟ ਹਾਊਸ ਦੇ ਨਾਲ, ਇਹਨਾਂ ਦੋਨਾਂ ਹੀ ਧਿਰਾਂ ਦੇ ਦੁਆਰਾ ਅਜੇ ਕੋਈ ਅਗਲੀ ਤਰੀਕ ਜਾਂ ਦਿਨ ਜਿਹੜਾ ਆ ਉਹ ਨਹੀਂ ਮਿੱਥਿਆ ਗਿਆ ਹੈਗਾ। ਪਹਿਲੋਂ ਇਹ ਸੋਚਿਆ ਜਾ ਰਿਹਾ ਸੀ, ਇਹ ਸੀਗਾ ਵੀ ਇਹ ਵੀਕਐਂਡ ਦੇ ਉੱਤੇ ਵੀ ਦੋਨਾਂ ਧਿਰਾਂ ਨੇ ਆਪਸ ਦੇ ਵਿੱਚ ਬਹਿ ਕੇ ਗੱਲਬਾਤ ਜਿਹੜੀ ਆ ਉਹ ਕਰਨੀ ਆ। ਵਾਈਟ ਹਾਊਸ ਦੀ ਨੈਗੋਸ਼ੀਏਟਰ ਟੀਮ ਨੂੰ ਇਸ ਟਾਈਮ ਬਜਟ ਚੀਫ ਸ਼ਿਲਾਂਡਾ ਯੰਗ ਤੇ ਕਾਂਗਰੈਸ਼ਨਲ ਲੀਜ਼ਨ ਲੂਈਸਾ ਟਰੈਲ ਤੇ ਟੌਪ ਦੇ ਐਡਵਾਈਜ਼ਰ ਸਟੀਵ ਰਿਚੇਟੀ ਇਹ ਲੀਡ ਕਰ ਰਹੇ ਆ। ਦੂਜੇ ਪਾਸੋਂ ਰਿਪਰੈਜ਼ੈਂਟੇਟਿਵ ਗ੍ਰੇਵਜ਼ ਜਿਹੜੇ ਆ ਉਹ ਕੈਵਿਨ ਮਕਾਰਥੀ ਦੇ ਮੇਨ ਰਾਈਟ ਹੈਂਡ ਮੈਨ ਬਣ ਕੇ ਇਸ ਗੱਲਬਾਤ ਦੇ ਵਿੱਚ ਪਹੁੰਚੇ ਆ। ਸੈਨੇਟ ਦੇ ਮਾਈਨੋਰਟੀ ਲੀਡਰ ਮਿਚ ਮਕੋਨਲ ਨੇ ਨਾਲ ਦੇ ਨਾਲ ਹੀ ਜਿਹੜਾ ਉਹ ਟਵੀਟ ਜਿਹੜਾ ਉਹ ਕਰ ਦਿੱਤਾ। ਕਹਿੰਦੇ ਵੀ ਵਕਤ ਹੈਗਾ ਆ ਵੀ ਵਾਈਟ ਹਾਊਸ ਸੀਰੀਅਸ ਹੋਵੇ, ਟਾਈਮ ਇਜ਼ ਆਫ ਦੀ ਐਸੈਂਸ, ਸਮਾਂ ਆਪਣੇ ਕੋਲ ਬਹੁਤ ਘੱਟ ਆ ਤਾਂ ਜੋ ਜਲਦੀ ਤੋਂ ਜਲਦੀ ਇਸ ਦੇ ਉੱਤੇ ਕੋਈ ਡੀਲ ਆ ਇਹ ਬਣ ਸਕੇ। ਜੀ ਬਿਲਕੁਲ, ਦੁਨੀਆ ਦੀ ਪੂਰੇ ਲੀਡਰਸ G20 ਮੀਟਿੰਗ ਹੋਣੀ ਆ, ਉੱਥੇ ਡੈਫਟ ਸੀਲਿੰਗ ਨੂੰ ਲੈ ਕੇ ਅਮਰੀਕਾ ਵੱਲ ਦੇਖ ਰਿਹਾ, ਚਾਹੇ ਉਹ ਦੁਨੀਆ ਦੇ ਅਮੀਰ ਮੁਲਕ ਆ ਚਾਹੇ ਉਹ ਗਰੀਬ ਮੁਲਕ ਹੈਗੇ ਆ। ਕਿਉਂਕਿ ਜੇ ਕਿਸੇ ਤਰ੍ਹਾਂ ਦੀ ਨੈਗੋਸ਼ੀਏਸ਼ਨ ਜੂਨ 1 ਤੱਕ ਨਹੀਂ ਹੁੰਦੀ ਅਮਰੀਕਾ 'ਚ ਤਾਂ ਇਹਦਾ ਫਾਈਨੈਂਸ਼ੀਅਲੀ ਅਸਰ ਪੈਣਾ ਆ, ਪੂਰੇ ਦੁਨੀਆ ਦੇ ਉੱਤੇ ਬਹੁਤ ਜ਼ਿਆਦਾ ਅਸਰ ਪੈਣਾ ਆ। ਜੋ ਗਰੁੱਪ ਆਫ 7 ਨੇਸ਼ਨਸ ਆ ਉਹ ਇੱਕ ਤਰ੍ਹਾਂ ਦੇ ਨਾਲ ਸਾਡੇ ਟ੍ਰੇਜਰੀ ਸੈਕਟਰੀ ਜੈਨਟ ਜੈਲਨ ਨੂੰ ਕੁਐਸਚਨ ਕਰ ਰਹੇ ਆ ਵੀ US ਡੈਫਟ ਸੀਲਿੰਗ ਦੇ ਉੱਤੇ ਕੀ ਹੋ ਰਿਹਾ ਹੈਗਾ, ਇਹਦਾ ਗਲੋਬਲ ਰੈਮੀਫਿਕੇਸ਼ਨ ਜੇ US ਡਿਫਾਲਟ 'ਚ ਚਲ ਜਾਂਦਾ ਆ ਤੇ ਬਹੁਤ ਵੱਡਾ ਹੋਊਗਾ। ਖਾਸ ਕਰਕੇ ਜੋ ਗਰੀਬ ਮੁਲਕ ਆ ਉਹਨਾਂ ਦੇ ਉੱਤੇ ਵੀ ਬਹੁਤ ਵੱਡਾ ਅਸਰ ਪਊਗਾ। ਸੋ ਜੈਨਟ ਜੈਲਨ ਨੂੰ ਵੀ ਕੁਐਸਚਨ ਸਾਰੇ ਇਸ ਮੁੱਦੇ ਦੇ ਉੱਤੇ ਕਰ ਰਹੇ ਹੈਗੇ ਆ। ਉਹੀ ਨੈਗੋਸ਼ੀਏਸ਼ਨ ਦੀ ਜੋ 2-3 ਮੁੱਦਿਆਂ ਦੇ ਉੱਤੇ ਗੱਲਬਾਤ ਇੱਕਦਮ ਹੀ ਖੜ ਗਈ ਆ। ਇੱਕ ਤਾਂ ਜਿਨ੍ਹਾਂ ਨੂੰ ਫੂਡ ਸਟੈਂਪਾਂ, ਸਨੈਪ ਪ੍ਰੋਗਰਾਮ ਜਾਂ ਹੋਰ ਦਿੱਤੇ ਜਾਂਦੇ ਆ ਉਹਨਾਂ ਨੂੰ ਵਰਕ ਨੂੰ ਲੈ ਕੇ ਵੀ ਕੰਮ ਕਰਨਾ ਪੈਣਾ ਆ। ਪਹਿਲਾਂ ਤਾਂ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਕਹਿੰਦੇ ਸੀ ਵੀ ਨਹੀਂ ਮੈਂ ਐਗਰੀ ਨਹੀਂ ਕਰਦਾ, ਹੁਣ ਉਹ ਕਹਿੰਦੇ ਆ ਵੀ ਕੁਛ ਇਨਸਟਾਂਸਸ ਦੇ ਵਿੱਚ ਮੈਂ ਐਗਰੀ ਕਰ ਸਕਦਾ ਹੈਗਾ। ਦੂਜਾ ਸਟੂਡੈਂਟ ਲੋਨ ਨੂੰ ਲੈ ਕੇ ਆ, ਡੈਮੋਕ੍ਰੇਟ ਕਹਿੰਦੇ ਵੀ ਆਪਾਂ ਸਟੂਡੈਂਟ ਲੋਨ ਕੁਛ ਲਿਮਿਟ ਤੱਕ ਮਾਫ ਕਰਨੇ ਆ, ਪਰ ਰਿਪਬਲਿਕਨ ਕਹਿ ਰਹੇ ਆ ਵੀ ਅਸੀਂ ਉਹ ਮਾਫ ਨਹੀਂ ਕਰਨੇ, ਉਹਨਾਂ ਨੂੰ ਬਾਹਰ ਕੱਢ ਦੇਣਾ ਚਾਹੀਦਾ ਹੈਗਾ। ਸੋ ਇਹ ਦੋ ਮੇਨ ਮੁੱਦੇ ਹੈਗੇ ਆ, ਬਾਕੀ ਹੋਰ ਛੋਟੇ ਛੋਟੇ ਹੈਗੇ ਆ ਉਹਨਾਂ ਦੇ ਦੇਖਦੇ ਆ, ਪਰ ਗੱਲਬਾਤ ਹਜੇ ਚੱਲ ਰਹੀ ਹੈਗੀ ਆ। ਪਰ ਇਹਦਾ ਅਸਰ ਸਟਾਕ ਮਾਰਕੀਟ ਦੇ ਉੱਤੇ ਵੀ ਪਊਗਾ। ਤੇ ਹਾਊਸ ਸਪੀਕਰ ਕੈਵਿਨ ਮਕਾਰਥੀ ਹੁਣੀ ਕੈਲੀਫੋਰਨੀਆ ਦੇ ਆ, ਕਮਲਾ ਹੈਰਿਸ ਵਾਈਸ ਪ੍ਰੈਜ਼ੀਡੈਂਟ ਵੀ ਕੈਲੀਫੋਰਨੀਆ ਦੇ ਆ, ਤੇ ਇਕੱਠੇ ਹੀ ਇੱਕ ਰੂਮ ਦੇ ਵਿੱਚ ਬੈਠ ਕੇ ਗੱਲਬਾਤ ਹੋਈ ਆ, ਪਰ ਸਮਝੌਤਾ ਨਹੀਂ ਹੋ ਸਕਿਆ ਹੈਗਾ। ਸੋ ਹੋਪਫੁਲੀ ਕੁਛ ਨਾ ਕੁਛ ਤਾਂ ਜੇ ਵਾਪਰੂਗਾ, ਕਹਿੰਦੇ ਕਦੇ ਏਦਾਂ ਹੋਇਆ ਤਾਂ ਨਹੀਂ, ਅਲਟੀਮੇਟਲੀ ਤਾਂ ਇਹਨਾਂ ਨੂੰ ਕਰਨਾ ਹੀ ਪੈਣਾ ਹੈਗਾ। ਪਰ ਜਿੰਨਾ ਡਿਲੇ ਹੁੰਦਾ, ਕਿਉਂਕਿ ਦਿਨ ਬੜੇ ਘੱਟ ਰਹਿ ਗਏ, 11 ਦਿਨ ਰਹਿ ਗਏ ਆ, ਸੋ ਨਹੀਂ ਤਾਂ ਇਹਦਾ ਅਸਰ ਕਾਫੀ ਜ਼ਿਆਦਾ ਪਊਗਾ।
ਜੋ ਦੁਨੀਆ ਦੀਆਂ ਮਾਰਕੀਟਸ ਆ ਉਹ ਪੂਰੀਆਂ ਅਮਰੀਕਾ ਦੇ ਵੱਲ ਸਟਾਕ ਮਾਰਕੀਟਸ ਆ ਉਹ ਦੇਖ ਰਹੀਆਂ ਹੈਗੀਆਂ। ਜੀ ਬਿਲਕੁਲ ਇਹ ਕਾਫੀ ਪ੍ਰੈਸਿੰਗ ਮੁੱਦਾ ਇਸ ਟਾਈਮ ਬਣਿਆ ਆ। ਅਮਰੀਕਾ ਦੇ ਅਰਥਚਾਰੇ ਦੇ ਉੱਤੇ ਕਾਲੇ ਬੱਦਲ ਇਹਦੇ ਕਰਕੇ ਛਾਏ ਪਏ ਆ। ਉਹ ਤਾਂ ਸਿਚੁਏਸ਼ਨ ਪਤਾ ਨਹੀਂ ਕਿੱਦਾਂ ਦੀ ਬਣਨੀ ਆ। ਹੋ ਸਕਦਾ ਵੀ 11th ਆਵਰ ਡੀਲ ਹੋ ਜਾਵੇ, ਕਈ ਵਾਰੀ ਹੋ ਜਾਂਦੀ ਹੈ, ਬਟ ਦੇਰ ਇਜ਼ ਆਲਵੇਜ਼ ਫਸਟ ਟਾਈਮ। ਜੇ ਅਜੇ ਤੱਕ ਕਦੀ ਨਹੀਂ ਡਿਫਾਲਟ ਹੋਇਆ, ਇਹ ਨਾ ਹੋਵੇ ਵੀ ਇਸ ਵਾਰ ਹੋ ਜਾਵੇ। ਚਾਹੁੰਦਾ ਕੋਈ ਨਹੀਂ ਆ, ਪਰ ਜੇ ਆਪਸ ਦੇ ਵਿੱਚ ਕੋਈ ਸਮਝੌਤਾ ਨਹੀਂ ਕਰਦੇ ਤਾਂ ਭਾਈ ਫਿਰ ਦੇਖਣਾ ਲੋਕਾਂ ਕੋਲ ਵੋਟਾਂ ਮੰਗਣ ਆਉਣਾ ਹੈ ਇਵੈਂਚੁਅਲੀ ਦੋਨਾਂ ਨੇ। ਉਹਨਾਂ ਨੇ ਉਹਨੂੰ ਬਲੇਮ ਕਰਨਾ ਹੈ, ਡੈਮੋਕ੍ਰੇਟਸ ਨੇ ਰਿਪਬਲਿਕਨਸ ਨੂੰ, ਰਿਪਬਲਿਕਨਸ ਨੇ ਡੈਮੋਕ੍ਰੇਟ ਨੂੰ। ਇਹ ਤਾਂ ਹੁਣ ਵੇਖਣਾ ਫਿਰ ਵੋਟਾਂ ਨੇ ਵੀ, ਵੋਟਰਸ ਨੇ ਵੀ ਅਸਲ 'ਚ ਕੀ ਆ, ਕੌਣ ਕਿਹਦੀ ਸੁਣ ਰਿਹਾ, ਕੌਣ ਕਿੱਦਾਂ ਜਿਹੜਾ ਹੋਊਗਾ। ਹੋਪਫੁਲੀ ਇੱਦਾਂ ਦੀ ਚੀਜ਼ ਨਾ ਹੋਵੇ। ਬਾਈਪਾਰਟੀਜ਼ਨ ਜਿਹੜੇ ਸਮਝੌਤੇ ਆ ਉਹ ਪ੍ਰੈਜ਼ੀਡੈਂਟ ਬਾਈਡਨ ਦੇ ਆਉਣ ਤੋਂ ਬਾਅਦ ਦੇ ਵਿੱਚ ਕਈ ਹੋਏ ਆ। ਇਨਫਰਾਸਟਰਕਚਰ ਬਿੱਲ ਤੋਂ ਲੈ ਕੇ ਹੋਰ ਕਈ ਚੀਜ਼ਾਂ ਜਿਹੜੀਆਂ ਉਹ ਬਾਈਪਾਰਟੀਜ਼ਨ ਤਰੀਕੇ ਦੇ ਨਾਲ ਮੋਹਰੇ ਆਈਆਂ ਆ। ਹੋਪਫੁਲੀ ਇਹ ਵੀ ਜਿਹੜੀਆਂ ਡੈਟ ਸੀਲਿੰਗ ਵਾਲਾ ਵੀ ਜਿਹੜਾ ਆ ਉਹ ਦੋਨਾਂ ਧਿਰਾਂ ਦੇ ਨਾਲ ਸਮਝੌਤੇ ਦੇ ਨਾਲ ਹੋ ਜਾਵੇ। ਜੇ ਨਹੀਂ ਹੁੰਦਾ ਤੇ ਜਿੱਦਾਂ ਆਪਾਂ ਦੱਸ ਹੀ ਰਹੇ ਹਾਂ, ਅਰਥਚਾਰੇ ਨੂੰ ਵੱਡਾ ਝਟਕਾ ਜਿਹੜਾ ਉਹ ਲੱਗ ਸਕਦਾ। ਕਿਉਂਕਿ ਜਦੋਂ ਅਰਥਚਾਰੇ ਨੂੰ ਝਟਕਾ ਲੱਗਣ ਦੀ ਗੱਲ ਆਉਂਦੀ ਆ, ਜਿੱਦਾਂ ਦੱਸ ਰਹੇ ਆ ਤੁਸੀਂ ਵੀ ਇਨਵੈਸਟਰਸ ਦਾ ਜਿਹੜਾ ਭਰੋਸਾ ਡੋਲਦਾ ਆ, ਤੇ ਫਿਰ ਉਹਨਾਂ ਨੇ ਆਟੋਮੈਟਿਕਲੀ ਜਿਹੜੇ ਡਾਲਰ ਆ ਉਹ ਕਢਾ ਲੈਣੇ। ਉਹਨਾਂ ਨੇ ਕਹਿਣਾ ਵੀ ਭਾਈ ਜੇ ਡੁੱਬੇ ਤਾਂ ਸਾਡੇ ਡਾਲਰ ਤਾਂ ਜਿਹੜੇ ਉਹ ਬਚ ਜਾਣ, ਇਸ ਤੋਂ ਪਹਿਲਾਂ ਜਿਹੜੇ ਆ ਉਹ ਕਢਾ ਲਓ। ਤੇ ਜਿੱਦਾਂ ਬੈਂਕਰਾਂ ਨੂੰ ਹੁੰਦੇ ਆ, ਫਿਰ ਇਨਵੈਸਟਰਸ ਵੀ ਕਿਤੇ ਆ ਉਹ ਭੱਜਣੇ ਨਾ ਜਿਹੜੇ ਸ਼ੁਰੂ ਕਰ ਦੇਣ। ਸੋ ਇਹ ਇੱਕ ਦੋਹਰੀ ਜਿਹੜੀ ਤਲਵਾਰ ਆ ਇਸ ਟਾਈਮ ਲਟਕ ਰਹੀ ਆ, ਇਹ ਡੈਟ ਸੀਲਿੰਗ ਦੇ ਜਿਹੜੇ ਮੁੱਦੇ ਨੂੰ ਲੈ ਕੇ। ਅੱਜ ਦਾ ਨਹੀਂ, ਨਾਲੇ 6 ਮਹੀਨੇ ਹੋ ਗਏ, ਪਤਾ ਆ ਵੀ ਇਹ ਡੈਟ ਸੀਲਿੰਗ ਮੁੱਕ ਜਾਣੀ ਆ, ਵੀ ਇਹ ਖਤਮ ਹੋਣ ਜਾ ਰਿਹਾ, ਆਪਾਂ ਬਰੀਚ ਕਰ ਜਾਣਾ ਹੈ ਉਸ ਨੂੰ। ਪਰ ਇਹ ਵੀ ਅਖੀਰਲੇ ਮਹੀਨੇ ਦਾ ਆ ਕੇ ਹੀ ਪੱਬਾਂ ਭਾਰ ਹੋ ਕੇ ਜਿਹੜੀ ਗੱਲਬਾਤ ਕਰਨ ਦੇ ਵਿੱਚ ਲੱਗੇ ਹੋਏ ਨੇ। ਸੋ ਬਹੁਤ ਸਾਰੇ ਸਰੋਤਿਆਂ ਨੂੰ ਕਈ ਹੋ ਸਕਦਾ ਸਾਡੇ ਸਰੋਤਿਆਂ ਨੂੰ ਪਤਾ ਨਾ ਹੋਵੇ ਡੈਟ ਸੀਲਿੰਗ ਕੀ ਹੁੰਦੀ ਹੈਗੀ ਆ। ਇਹ ਆ ਵੀ ਕਰਜ਼ੇ ਦੀ ਲਿਮਟ, ਕਿੰਨਾ ਕਰਜ਼ਾ ਲੈ ਸਕਦਾ, ਕਿਉਂਕਿ ਲਿਮਟ ਹੁਣ ਪੂਰੀ ਹੋ ਗਈ ਆ, ਹੁਣ ਕਰਜ਼ਾ ਹੋਰ ਵਧਾਉਣਾ ਪੈਣਾ। ਲਿਮਟ ਚੱਕਣੀ ਨਾ, ਜਿੱਦਾਂ ਕਹਿੰਦੇ ਪਿੰਡਾਂ 'ਚ ਵੀ ਲਿਮਟ ਚੱਕ ਲਈ ਆ, ਬਸ ਉਹੀ ਆ ਵੀ ਅਮਰੀਕਾ ਨੇ ਲਿਮਟ ਚੱਕਣੀ ਆ। ਤੇ ਇਹ ਵੀ ਤੁਹਾਨੂੰ ਬੜੀ ਹੈਰਾਨੀ ਦੀ ਗੱਲ ਦੱਸਦੀ ਜਾਈਏ, ਪੂਰੀ ਦੁਨੀਆ ਦੇ ਵਿੱਚ ਸਿਰਫ 2 ਹੀ ਮੁਲਕ ਆ ਜਿੱਥੇ ਡੈਟ ਸੀਲਿੰਗ ਦੇ ਉੱਤੇ ਫਿਰ ਜੋ ਪਾਰਟੀਆਂ ਉਹਨਾਂ ਨੂੰ ਐਗਰੀ ਕਰਨਾ ਪੈਂਦਾ ਮੁਲਕ ਦੇ ਵਿੱਚ। ਇੱਕ US ਤੇ ਦੂਜਾ ਡੈਨਮਾਰਕ। ਬਾਕੀ ਸਾਰੇ ਮੁਲਕ, ਜਿੱਦਾਂ ਕੋਈ ਐਗਜ਼ਾਮਪਲ ਮੈਂ ਤੁਹਾਨੂੰ ਦਿੰਦਾ, ਇੰਡੀਆ, ਜਾਪਾਨ, ਚਾਈਨਾ, ਆਸਟ੍ਰੇਲੀਆ, ਈਵਨ ਬ੍ਰਿਟੇਨ, ਉਹਨਾਂ ਦੇ ਕੋਲ ਕੋਈ ਡੈਟ ਲਿਮਟ ਨਹੀਂ ਹੈ। ਉਹ ਜਦ ਮਰਜੀ ਵਧਾ ਸਕਦੇ ਹੈਗੇ ਆ। ਸੋ ਇੱਥੇ ਇਹਨਾਂ ਨੇ ਇਹ ਰੱਖਿਆ ਹੈਗਾ ਵੀ ਆਪਾਂ ਕਾਂਗਰਸ ਚੋਂ, ਸੈਨੇਟ ਚੋਂ ਪਾਸ ਹੋ ਕੇ ਫਿਰ ਪ੍ਰੈਜ਼ੀਡੈਂਟ ਸਾਈਨ ਕਰਦਾ ਹੈ, ਤਾਂ ਕਰਕੇ ਫਿਰ ਜਿਹੜੀ ਕਰਜ਼ੇ ਦੀ ਲਿਮਟ ਆ ਉਹ ਵਧਾਈ ਜਾਂਦੀ। ਇਹ ਨਹੀਂ ਆ ਵੀ ਕੋਈ ਇੱਕ ਬੰਦਾ ਕਵੇ ਵੀ ਹਾਂ ਜੀ ਅੱਜ ਮੇਰਾ ਜੀ ਕਰਦਾ ਡੈਟ ਸੀਲਿੰਗ ਵਧਾਉਣ ਨੂੰ ਤੇ ਆਪਾਂ ਚੱਕ ਦਈਏ, ਇਦਾਂ ਨਹੀਂ ਜਿਹੜਾ ਉਹ ਰੱਖਿਆ। ਸੋ ਪੂਰੇ ਇਲੈਕਟਿਡ ਅਫੀਸ਼ੀਅਲਸ ਦੇ ਸਮਝੌਤੇ ਦੇ ਨਾਲ, ਹੋ ਸਕਦਾ ਕਈ ਉਹਦੇ ਵਿਰੋਧ 'ਚ ਹੁੰਦੇ ਆ, ਕੋਈ ਹੱਕ 'ਚ ਹੁੰਦੇ ਆ, ਪਰ ਮੈਜੋਰਟੀ ਜਿਹੜੀ ਉਹ ਦੇਖੀ ਜਾਂਦੀ ਆ। ਇਸੇ ਦੇ ਵਿੱਚ ਕਈ ਜਿਹੜੇ ਡੈਮੋਕ੍ਰੇਟਸ ਆ ਉਹ ਫਿਕਰਮੰਦ ਨੇ ਬਾਈਡਨ ਮੈਕਾਰਥੀ ਦੀ ਡੀਲ ਨੂੰ ਲੈ ਕੇ। ਉਹ ਡੈਮੋਕ੍ਰੇਟਸ ਕਈ ਇਹ ਸੋਚ ਰਹੇ, ਖਾਸ ਕਰਕੇ ਪ੍ਰੋਗਰੈਸਿਵ ਜਿਹੜਾ ਉਹਨਾਂ ਦੇ ਅੰਦਰ ਇੱਕ ਕਹਿ ਸਕਦੇ ਆ ਵੀ ਜਗ੍ਹਾ ਹੈਗੀ ਆ, ਉਹ ਇਹ ਸੋਚ ਰਹੇ ਆ ਵੀ ਭਾਈ ਸਾਨੂੰ ਇਹ ਡਰ ਆ ਵੀ ਬਾਈਡਨ ਮੈਕਾਰਥੀ ਹੁਣਾਂ ਦੀ ਜਾਂ GOP ਦੀਆਂ ਜਿਹੜੀਆਂ ਮੰਗਾਂ ਆ ਉਹਨਾਂ ਨੂੰ ਨਾ ਮੰਨ ਲੈਣ। ਸੋ ਕਈ ਦਿਨ ਹੋ ਗਏ ਆ ਵਾਈਟ ਹਾਊਸ ਦੇ ਵਿੱਚ ਇਹ ਜਿਹੜੀਆਂ ਮੀਟਿੰਗਸ ਆ ਉਹ ਚੱਲ ਰਹੀਆਂ ਸੀਗੀਆਂ। ਸੋ ਜਿਹੜੇ ਕੈਪੀਟਲ ਹਿੱਲ ਦੇ ਉੱਤੇ ਜਿਹੜੇ ਡੈਮੋਕ੍ਰੇਟਸ ਆ ਉਹਨਾਂ ਨੂੰ ਚਿੰਤਾ ਜਿਹੜੀ ਉਹ ਲੱਗੀ ਪਈ ਹੈਗੀ ਹੈ। ਰਿਪਬਲਿਕਨਸ ਦੀ ਉਹੀ ਡਿਮਾਂਡ ਆਪਾਂ ਜਿੱਦਾਂ ਪਹਿਲਾਂ ਕਿਹਾ ਵੀ ਫੈਡਰਲ ਸੇਫਟੀ ਨੈਟ ਪ੍ਰੋਗਰਾਮਸ ਆ ਉਹਨਾਂ ਦੇ ਵਿੱਚ ਕਟੌਤੀ ਜਿਹੜੀ ਆ ਉਹ ਕੀਤੀ ਜਾਵੇ। ਤੇ ਉਹ ਕਹਿੰਦੇ ਵੀ ਜਦੋਂ ਬਾਈਡਨ ਇਸ ਦੇ ਉੱਤੇ ਚਰਚਾ ਕਰਦੇ, ਨੈਗੋਸ਼ੀਏਟ ਕਰਦੇ ਆ, ਇੱਥੋਂ ਇਹ ਪਤਾ ਲੱਗਦਾ ਵੀ ਕੁਛ ਨਾ ਕੁਛ ਹਿੱਸਾ ਜਿਹੜਾ ਇਸ ਦਾ ਮੰਨਿਆ ਜਿਹੜਾ ਹੋ ਜਾ ਸਕਦੇ। ਪ੍ਰੋਗਰੈਸਿਵ ਕਾਕਸ ਦੀ ਜਿਹੜੀ ਚੇਅਰ ਆ ਪ੍ਰਮਿਲਾ ਜੈਪਾਲ ਵਾਸ਼ਿੰਗਟਨ ਤੋਂ, ਉਹ ਕਹਿੰਦੇ ਵੀ ਅਸੀਂ ਬਹੁਤ ਧਿਆਨ ਦੇ ਨਾਲ ਇਹ ਸਾਰੀਆਂ ਚੀਜ਼ਾਂ ਨੂੰ ਜਿਹੜਾ ਉਹ ਦੇਖ ਰਹੇ ਆ। ਪ੍ਰੋਗਰੈਸਿਵ ਡੈਮੋਕ੍ਰੇਟਸ ਨੇ ਇਸ ਟਾਈਮ ਸਭ ਤੋਂ ਵੱਧ ਬਾਈਡਨ ਦੇ ਉੱਤੇ ਦਬਾਅ ਪਾਇਆ ਵੀ ਇਹਨਾਂ ਦੀ ਇੱਕ ਵੀ ਜਿਹੜੀ ਆ ਉਹ ਨਹੀਂ ਮੰਨਣੀ ਹੈਗੀ, ਖਾਸ ਕਰਕੇ ਜਿਹੜੀਆਂ ਵਰਕ ਰਿਕੁਆਇਰਮੈਂਟਸ ਨੂੰ ਲੈ ਕੇ ਆ। ਹੁਣ ਪ੍ਰੈਜ਼ੀਡੈਂਟ ਜੇ ਮੰਨ ਵੀ ਜਾਂਦੇ ਆ ਮੈਕਾਰਥੀ ਹੁਣਾਂ ਦੀ, ਹੁਣ ਪ੍ਰੋਗਰੈਸਿਵ ਡੈਮੋਕ੍ਰੇਟਸ ਨੂੰ ਵੀ ਮਨਾਉਣਾ ਪੈਣਾ ਆ। ਉਹ ਇਹ ਇੱਕ ਕਾਫੀ ਜਿਹੜਾ ਆ ਨਵੀਆਂ ਜਿਹੜੀਆਂ ਆ ਅਟਕਲਾਂ ਜਿਹੜੀਆਂ ਆ ਉਹ ਸਾਹਮਣੇ ਆ ਰਹੀਆਂ ਆ। ਤੋ ਦੇਖੋ ਇਹਨਾਂ 10-11 ਦਿਨਾਂ ਦੇ ਵਿੱਚ ਕਿਸ ਪਾਸੇ ਵੱਲ ਨੂੰ ਅਮਰੀਕਾ ਆ ਉਹ ਜਾਂਦਾ ਆ, ਊਂਠ ਕਿਸ ਕਰਵਟ ਬੈਠਦਾ ਆ ਜੀ। ਸੋ ਪਰ ਇਹ ਬੜਾ ਵਧੀਆ ਆ ਮੁਲਕ। ਘੱਟੋ ਘੱਟ ਇਹ ਤਾਂ ਹੈ ਵੀ ਇੱਕ ਬੰਦੇ ਕੋਲ ਪਾਵਰ ਨਹੀਂ, ਸੈਨੇਟ ਆ,
ਫਿਰ ਕਾਂਗਰਸ ਆ, ਪ੍ਰੈਜ਼ੀਡੈਂਟ ਆ, ਨਹੀਂ ਤਾਂ ਇਦਾਂ ਨਹੀਂ ਵੀ ਇੱਕ ਜਾਣੇ ਨੇ ਵੀ ਅੱਜ ਨੋਟ ਬੰਦ ਕਰਤੇ, ਅੱਜ ਚਾਲੂ ਕਰਤੇ, ਉਹਦੇ ਅੱਜ 2000 ਦਾ ਬੰਦ ਕਰ ਲਿਆ ਅੱਜ। ਜੀ। ਤੇ ਆਪਣੇ ਸਾਬਕਾ ਰਾਸ਼ਟਰਪਤੀ ਉਹਨਾਂ ਨੇ ਕੁਝ ਮਿੰਟ ਪਹਿਲਾਂ ਸਟੇਟਮੈਂਟ ਜਾਰੀ ਕੀਤੀ ਆ, ਕਹਿੰਦੇ ਭਈ ਰਿਪਬਲਿਕਨਸ ਨੂੰ ਕੋਈ ਵੀ ਚੀਜ਼ ਨੈਗੋਸ਼ੀਏਟ ਨਹੀਂ ਕਰਨੀ ਚਾਹੀਦੀ ਜਦੋਂ ਤੱਕ ਈਵਨ ਕਹਿੰਦੇ ਕਿਚਨ ਦਾ ਸਿੰਕ ਤੱਕ ਨਹੀਂ ਤੁਹਾਨੂੰ ਮਿਲਦਾ। ਵੀ ਇਹਦਾ ਮਤਲਬ ਹਰ ਇੱਕ ਗੱਲ ਜਿਹੜੀ ਆ ਤੁਹਾਨੂੰ ਬਣਾਉਣੀ ਚਾਹੀਦੀ ਹੈਗੀ ਆ। ਇਹ ਕੁਝ ਮਿੰਟ ਪਹਿਲਾਂ ਉਹਨਾਂ ਨੇ ਕੈਵਿਨ ਮੈਕਾਰਥੀ ਨੂੰ ਕਿਹਾ ਹੈ। ਜੀ।